ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਜੋ ਅੱਜ ਦੇ ਅਹਿਮ ਇਸ਼ੂ ਸਨ ਉਹਨਾਂ ਤੋਂ ਬਾਅਦ ਹੁਣ ਆਪਾਂ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਪਰ ਉਸ ਤੋਂ ਪਹਿਲਾਂ ਮੈਂ ਬੁੱਲਾ ਸ਼ਾਹ ਜੀ ਹੋਰਾਂ ਦਾ ਜੋ ਕਲਾਮ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਬੁੱਲਿਆ ਚਾਦਰ ਮੈਲੀ ਸਾਬਣ ਥੋੜਾ, ਬੁੱਲਿਆ ਚਾਦਰ ਮੈਲੀ ਸਾਬਣ ਥੋੜਾ, ਬੈਠ ਕਿਨਾਰੇ ਧੋਵਾਂਗੇ, ਦਾਗ ਨਹੀਂ ਛੁੱਟਨੇ ਪਾਪਾਂ ਵਾਲੇ, ਧੋਵਾਂਗੇ ਫਿਰ ਰੋਵਾਂਗੇ। ਸੋ ਹੁਣ ਆਪਾਂ ਡਾਕਟਰ ਕੋਲੋਂ ਅੱਜ ਦਾ ਜੋ ਗੁਰਬਾਣੀ ਵਿਚਾਰ ਹੈ ਉਸ ਬਾਰੇ ਵਿਚਾਰਾਂ ਸੁਣਦੇ ਆ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਬਾਬਾ ਬੁੱਲੇ ਸ਼ਾਹ 18ਵੀਂ ਸਦੀ ਦੇ ਸਾਡੇ ਉਸ ਖਿੱਤੇ ਦੇ ਬਹੁਤ ਵੱਡੇ ਸੂਫੀ ਫਕੀਰ ਨੇ, ਸ਼ਾਇਰ ਵੀ ਨੇ। ਬਿਲਕੁਲ। ਔਰ ਜਿਸ ਬੇਬਾਕੀ ਦੇ ਨਾਲ ਉਹਨਾਂ ਨੇ ਰਿਚੁਅਲਿਜ਼ਮ ਨੂੰ, ਜਿਹੜਾ ਕਰਮਕਾਂਡ ਹੈ, ਬਾਹਰਲਾ ਜਿਹੜਾ ਬਹੁਤ ਸਾਰੇ ਦਿਖਾਵੇ ਮਜ਼ਹਬਾਂ ਦੇ, ਉਹਨੂੰ ਚੈਲੰਜ ਕੀਤਾ। ਤੇ ਜਿਵੇਂ ਉਹਨਾਂ ਨੇ ਦਿਲਾਂ ਦੀ ਗੱਲ ਕੀਤੀ, ਦਿਲਾਂ ਦੀ ਮੁਹੱਬਤ ਦੀ ਗੱਲ ਕੀਤੀ, ਦਿਲਾਂ ਦੇ ਪਿਆਰ ਦੀ ਗੱਲ ਕੀਤੀ, ਇਹ ਆਪਣੇ ਆਪ ਦੇ ਵਿੱਚ ਔਰ ਇਹ ਉਸ ਸੱਚਾਈ ਦਾ, ਉਸ ਥਰਸ ਦਾ ਹੀ ਕਮਾਲ ਹੈ ਕਿ ਲਗਭਗ 2 ਸਦੀਆਂ ਬਾਅਦ ਵੀ ਜਦੋਂ ਕੋਈ ਬੁੱਲੇ ਸ਼ਾਹ ਨੂੰ ਗਾਉਂਦਾ, ਜਿਵੇਂ ਆਬਦਾ ਪ੍ਰਵੀਨ ਜਿਹੜੀ ਖੁਦ ਵੀ ਇੱਕ ਸੂਫੀਆਨਾ ਫਕੀਰੀ ਦਾ ਜਿਸ ਨੇ ਇੱਕ ਸਿਖਰ ਛੋਇਆ, ਤੇ ਤੁਸੀਂ ਦੇਖਦੇ ਹੋ ਕਿ 4 ਚਫੇਰੇ ਦੇ ਵਿੱਚ ਇਸ ਕਿਸਮ ਦਾ ਰੰਗ ਹੁੰਦਾ ਹੈ, ਇਸ ਕਿਸਮ ਦਾ ਰੰਗ ਭਰਿਆ ਜਾਂਦਾ ਹੈ ਕਿ ਤੁਹਾਨੂੰ ਲੱਗਦਾ ਹੀ ਨਹੀਂ ਕਿ ਵੀ ਤੁਸੀਂ ਐਗਜ਼ਿਸਟ ਕਰਦੇ ਹੋ। ਮੈਂ ਤਾਂ ਜਿੰਨੀ ਵਾਰ ਵੀ ਆਬਦਾ ਪ੍ਰਵੀਨ ਨੂੰ ਸੁਣਦਾ ਔਰ ਉਹਨਾਂ ਦਾ ਖਾਸ ਤੌਰ ਤੇ ਬੁੱਲੇ ਸ਼ਾਹ, ਵੈਸੇ ਤਾਂ ਉਹਨਾਂ ਦਾ ਹਰ ਇੱਕ ਹੀ ਗਾਇਕੀ ਸੂਫੀਆਨਾ ਹੈ। ਸੋ ਅਲਟੀਮੇਟਲੀ ਗੱਲ ਇਸ਼ਕ ਹਕੀਕੀ ਦੀ ਹੈ। ਜਦੋਂ ਤੁਸੀਂ ਅੰਦਰੋਂ ਰੱਬ ਦੇ ਨਾਲ ਜੁੜਦੇ ਹੋ, ਜ਼ਬਾਨ ਤਾਂ ਰੱਬ ਦੇ ਨਾਲ ਮੁਹੱਬਤ ਦੀ ਹੈ, ਪਿਆਰ ਦੀ ਹੈ। ਔਰ ਜਿਵੇਂ ਸੂਫੀ ਜਾਂ ਬਾਬਾ ਬੁੱਲੇ ਸ਼ਾਹ ਦੇ ਮਾਮਲੇ 'ਚ ਅਨਾਇਤ ਸ਼ਾਹ ਜਿਹੜੇ ਉਹਨਾਂ ਦੇ ਮੁਰਸ਼ਦ ਨੇ, ਔਰ ਉਹਨਾਂ ਦੇ ਵਿੱਚ ਵੀ ਇੱਕ ਉਹ ਕਾਨਸੈਪਟ ਹੈ ਕਿ ਤੁਸੀਂ ਰਿਝਾ ਰਹੇ ਹੋ ਉਸ ਆਪਣੇ ਮੁਰਸ਼ਦ ਨੂੰ। ਉਹ ਕਹਿੰਦੇ ਨੇ ਕਿ ਭਾਈ ਉਹਨੇ ਹੀ ਮੈਨੂੰ ਜਿਹੜੇ ਨੇ ਲਾਲ ਤੇ ਸੂਏ ਔਰ ਇਹ ਜਿਹੜੇ ਹਰੇ ਰੰਗ ਦੇ ਜਿਹੜੇ ਨੇ ਉਹ ਕੱਪੜੇ ਪਵਾਏ ਨੇ, ਔਰ ਮੇਰੇ ਲਈ ਤਾਂ ਉਹੀ ਹੈ, ਉਹਦੇ ਹੀ ਇਸ਼ਕ 'ਚ ਜੇ ਮੈਂ ਨੱਚ ਰਿਹਾ, ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ। ਸੋ ਜ਼ਾਹਰ ਹੈ ਕਿ ਵੀ ਇਹ ਉਹ ਪਿਆਰ ਦੀ ਗੱਲ ਹੈ। ਔਰ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਸ਼ਲੋਕ 12 ਤੇ ਵਧੇਕ ਦੀ ਵਿਚਾਰ ਕਰਦੇ, ਔਰ ਇਹ ਬਾਣੀ ਵੀ ਜਿਹੜੇ ਨੇ ਹੁਣ 5ਵੇਂ ਪਾਤਸ਼ਾਹ ਦੇ ਸ਼ਲੋਕ ਸ਼ੁਰੂ ਹੋਏ ਨੇ ਔਰ ਅਖੀਰ ਜਿਹੜਾ ਉਹ ਚੱਲ ਰਿਹਾ ਇਹਨਾਂ ਸ਼ਲੋਕਾਂ ਦੇ। ਔਰ ਅੱਜ ਅਸੀਂ 4 ਸ਼ਲੋਕ ਜਿਹੜੇ ਆਲਮੋਸਟ 2 ਕਪਲੇਟ ਨੇ, ਬਾਕੀ 1 ਲਾਈਨਰ ਨੇ। ਔਰ ਇਹ ਉਸ ਸੱਚੀ ਮੁਹੱਬਤ ਦੀ ਗੱਲ ਹੈ ਕਿ ਅਲਟੀਮੇਟਲੀ ਤੁਸੀਂ ਬਾਹਰੋਂ ਕੀ ਪਾਇਆ, ਤੁਹਾਡੇ ਕੋਲ ਕਿੰਨੀ ਜ਼ਮੀਨ ਜਾਇਦਾਦ ਹੈ, ਤੁਸੀਂ ਕੀ ਹੋ, ਰੱਬ ਦੀ ਦਰਗਾਹ 'ਚ ਇਸ ਗੱਲ ਦੇ ਨਾਲ ਨਬੇੜੇ ਨਹੀਂ ਹੋਣੇ। ਗੁਰੂ ਸਾਹਿਬ ਫਰਮਾਉਂਦੇ ਨੇ, ਰੱਤੇ ਸਹੀ ਜੇ ਮੁਖ ਨਾ ਮੋੜਨ, ਜਿਨੀ ਸੰਜਾਤਾ ਸਾਈਂ, ਝੜ ਝੜ ਪਵਦੇ ਕੱਚੇ ਬਿਰਹੀ, ਜਿਨ੍ਹਾਂ ਘਰ ਨਾ ਆਈ। ਕਿ ਉਹੀ ਨੇ ਰੱਬ ਦੇ ਪਿਆਰ ਵਿੱਚ ਰੱਤੇ ਹੋਏ, ਜਿਹੜੇ ਦੁੱਖ ਹੋਏ, ਸੁੱਖ ਹੋਏ, ਕੋਈ ਵੀ ਹਾਲਾਤ ਬਣ ਜਾਣ, ਉਹ ਆਪਣੇ ਪਿਆਰੇ ਵੱਲੋਂ, ਆਪਣੇ ਰੱਬ ਵੱਲੋਂ ਮੂੰਹ ਨਹੀਂ ਮੋੜਦੇ। ਉਹਨਾਂ ਨੂੰ ਰੱਤਾ ਹੁੰਦਾ ਕਿ ਇਮਰਸ, ਕਿ ਰੱਬ ਦੇ ਪਿਆਰ 'ਚ ਉਹੀ ਇਮਰਸ ਨੇ। ਰੱਤੇ ਸਹੀ ਜੇ ਮੁਖ ਨਾ ਮੋੜਨ, ਕੁਝ ਵੀ ਵਾਪਰ ਜਾਏ ਉਹ ਬੇਮੁਖ ਨਹੀਂ ਹੁੰਦੇ, ਰੱਬ ਤੋਂ ਦੂਰ ਨਹੀਂ ਹੁੰਦੇ। ਉਹ ਅਸਲੀ ਉਹੀ ਜਿਨ੍ਹਾਂ ਸੰਜਾਤਾ ਸਾਈਂ, ਔਰ ਉਹੀ ਨੇ ਉਹਨਾਂ ਨੇ ਰੱਬ ਨੂੰ ਪਛਾਣਿਆ, ਰੱਬ ਨੂੰ ਮਾਣਿਆ, ਰੱਬ ਦੇ ਨਾਲ ਨੇ। ਉਹ ਝੜ ਝੜ ਪਵਦੇ ਕੱਚੇ ਬਿਰਹੀ, ਇੱਕ ਉਹ ਵੀ ਨੇ ਜਿਹੜੇ ਕਲੇਮ ਕਰਦੇ ਨੇ ਕਿ ਉਹ ਰੱਬ ਨੂੰ ਪਿਆਰ, ਪਰ ਉਹ ਕੱਚੇ ਨੇ। ਨਾਨਕ ਕੱਚੜਿਆਂ ਸਿਓ ਤੋੜ, ਢੂੰਡ ਸੱਜਣ ਸੰਤ ਪੱਕੇ। ਜਿਨ੍ਹਾਂ ਦੀ ਪ੍ਰੀਤ ਸੱਚੀ ਹੈ, ਉਹਨਾਂ ਦਾ ਇਸ਼ਕ ਸੱਚਾ ਹੈ, ਉਹ ਪੱਕਾ ਇਸ਼ਕ ਹੈ, ਔਰ ਉਹੀ ਉਸ ਰੱਬ ਨੂੰ ਪਿਆਰੇ ਨੇ। ਬਾਕੀ ਜਿਹੜੇ ਨੇ, ਜਿਹੜੇ ਕੱਚੇ ਨੇ, ਉਹ ਫਿਰ ਹੌਲੀ ਹੌਲੀ ਝੜਦੇ ਜਾਂਦੇ ਨੇ। ਝੜ ਝੜ ਪਵਦੇ ਕੱਚੇ ਬਿਰਹੀ, ਇਹ ਜਿਹੜਾ ਬਿਰਹਾ ਹੁੰਦਾ ਹੈ, ਜਿਹੜਾ ਸੈਪਰੇਸ਼ਨ ਦੀ ਪੈਂਗ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਨਾਨਕ ਜੇ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਕਿਉਂਕਿ ਜੇ ਤੁਹਾਡੇ ਕੋਲ ਪੈਂਗ ਆਫ ਸੈਪਰੇਸ਼ਨ ਨਹੀਂ ਹੈ, ਉਸ ਰੱਬ ਤੋਂ ਵਿਛੜਨ ਦੀ ਪੀੜ ਨਹੀਂ ਮਹਿਸੂਸ ਕਰਦੇ, ਫਿਰ ਵਸਲ ਨਹੀਂ ਹੋਏਗਾ, ਫਿਰ ਮਿਲਾਪ ਨਹੀਂ ਹੋਏਗਾ। ਤੇ ਜਿਹੜੇ ਕੱਚੇ ਬਿਰਹੀ ਨੇ ਉਹ ਨਾਲ ਦੀ ਝੜ ਜਾਂਦੇ ਨੇ, ਕਿਉਂਕਿ ਉਹਨਾਂ ਦੀ
ਬਿਰਹਾ, ਉਹਨਾਂ ਦੀ ਸੈਪਰੇਸ਼ਨ ਦੀ ਪੀੜ ਟਰੂ ਨਹੀਂ ਹੁੰਦੀ, ਜਿਨ੍ਹਾਂ ਕਾ ਉਹਨਾਂ ਨੂੰ ਮੁਹੱਬਤ ਕਰਨੀ ਆਈ ਨਹੀਂ, ਇਸ ਲਈ ਉਹ ਕੱਚੇ ਨੇ। ਤੇ ਦੂਸਰਾ ਸ਼ਲੋਕ, ਧਣੀ ਵਿਹੂਣਾ ਪਾਟ ਪਟੰਬਰ, ਪਾਹੀ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਜੀ ਇਹ ਫਿਰ ਉਸ ਪਿਆਰੇ ਦੇ ਨਾਲ, ਪਿਆਰੇ ਦੇ ਲਈ ਲਫ਼ਜ਼ ਸ਼ੌ ਇਸਤੇਮਾਲ ਹੁੰਦਾ ਹੈ, ਸਾਡੇ ਲਹਿੰਦੇ ਪੰਜਾਬ 'ਚ ਵੀ ਢੋਲਾ ਵੀ ਇਸਤੇਮਾਲ ਹੁੰਦਾ ਹੈ। ਹੁਣ ਇੱਥੇ ਇਹ ਹੈ, ਧਣੀ ਹੈ ਰੱਬ, ਜੀ ਕਿ ਉਸ ਤੋਂ ਬਿਨਾ ਮੈਂ ਭਾਵੇਂ ਜਿੰਨੇ ਮਰਜ਼ੀ ਪਾਟ ਪਟੰਬਰ, ਭਾਵੇਂ ਮੈਂ ਰੇਸ਼ਮ ਦੇ ਕੱਪੜੇ ਪਾਏ ਹੋਣ, ਭਾਰੀ ਪਾਹੀ ਸੇਤੀ, ਉਹਨਾਂ ਨੂੰ ਅੱਗ ਲਾ ਕੇ ਸਾੜ ਦਿਓ, ਉਸ ਪਹਿਰਾਵੇ ਨੂੰ, ਉਸ ਰਹਿਣ ਸਹਿਣ ਨੂੰ ਜਿਹਦੇ 'ਚੋਂ ਰੱਬ ਮਾਈਨਸ ਹੈ, ਜਿਹਦੇ 'ਚ ਪਿਆਰਾ ਨਹੀਂ ਹੈ। ਪਰ ਜਿੱਥੇ ਪਿਆਰੇ ਦਾ ਸਾਥ ਹੈ, ਧੂੜੀ ਵਿੱਚ ਲੁਡੰਦੜੀ ਸੋਹਾਂ, ਨਾਨਕ ਤੈ ਸਹਿ ਨਾਲੇ। ਜੇ ਮੇਰਾ ਪਿਆਰਾ ਮੇਰੇ ਨਾਲ ਹੈ ਤੇ ਫਿਰ ਮੈਂ ਭਾਵੇਂ ਮਿੱਟੀ ਘੱਟੇ ਦੇ ਵਿੱਚ ਵੀ ਸੁੱਤੀ ਹੈ, ਜਾਂ ਮਿੱਟੀ ਘੱਟਾ ਹੀ ਮੈਨੂੰ ਨਸੀ, ਇਹ ਰੂਹ ਦੇ ਹਵਾਲੇ ਨਾਲ, ਇਹ ਉਹੀ ਹੈ ਮਿੱਤਰ ਪਿਆਰੇ ਨੂੰ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਵਿਣ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ। ਪੱਟ ਪਵੇ ਖੇੜਿਆਂ ਦਾ ਰਹਿਣਾ, ਪਿਆਰੇ ਦੇ ਨਾਲ ਸੱਥਰ ਦੇ ਉੱਤੇ, ਜ਼ਮੀਨ ਦੇ ਉੱਤੇ ਜ਼ਿੰਦਗੀ ਗੁਜ਼ਾਰਨੀ ਭਲੀ ਹੈ ਉਸ ਵਾਹਿਗੁਰੂ ਦੇ ਨਾਲ। ਧੂੜੀ ਵਿੱਚ ਲੁਡੰਦੜੀ ਸੋਹਾਂ, ਮੈਂ ਧੂੜ ਦੇ ਵਿੱਚ ਹੀ ਭਾਵੇਂ ਲਿਟੀ ਹੋਵਾਂ, ਉਹ ਵੀ ਮੈਂ ਉਸ ਪਿਆਰੇ ਨੂੰ ਚੰਗੀ ਲੱਗਾਂਗੀ। ਨਾਨਕ ਤੈ ਸਹਿ ਨਾਲੇ, ਜੇ ਮੇਰਾ ਪਿਆਰਾ ਮੇਰੇ ਨਾਲ ਹੈ, ਮੇਰੀ ਰੱਬ ਦੇ ਨਾਲ ਪ੍ਰੀਤ ਹੈ। ਗੁਰ ਕੈ ਸ਼ਬਦ, ਅਗਲਾ ਸ਼ਲੋਕ ਹੈ, ਗੁਰ ਕੈ ਸ਼ਬਦ ਆਰਾਧੀ ਹੈ, ਨਾਮ ਰੰਗ ਬੈਰਾਗ, ਜੀਤੇ ਪੰਚ ਬੈਰਾਈਆ, ਨਾਨਕ ਸਫਲ ਮਾਰੂ ਇਹ ਰਾਗ। ਤੇ ਹੁਣ ਉਸ ਪਿਆਰੇ ਦੇ ਨਾਲ ਮਿਲਾਪ ਦੇ ਰਸਤੇ ਦੀ ਰੁਕਾਵਟ ਕੀ ਹੈ? ਜੀ ਉਹੀ ਪੰਜ ਦੁਸ਼ਮਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਲਸਟ ਹੈ, ਐਂਗਰ ਹੈ, ਗਰੀਡ ਹੈ, ਅਟੈਚਮੈਂਟ ਹੈ, ਔਰ ਅਨਾ ਹੈ, ਹੰਕਾਰ ਹੈ, ਜੀ ਈਗੋ ਹੈ। ਬਿਲਕੁਲ। ਔਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਦੋਂ ਅਸੀਂ ਰੱਬ ਦੀ ਯਾਦ ਦੇ ਵਿੱਚ, ਰੱਬ ਦੇ ਪਿਆਰ ਦੇ ਵਿੱਚ, ਰੱਬ ਦੀ ਪਿਆਰ ਦੇ ਸ਼ਬਦ ਨੂੰ ਆਰਾਧਦੇ ਹਾਂ, ਇੱਕ ਬੋਲਣਾ ਹੈ, ਇੱਕ ਆਰਾਧਨਾ। ਜਦੋਂ ਕੋਈ ਚੀਜ਼ ਤੁਹਾਡੇ ਅੰਦਰ ਵਸ ਜਾਂਦੀ ਹੈ, ਉਹਨੂੰ ਤੁਸੀਂ ਕਹਿੰਦੇ ਹੋ ਕਿ ਭਾਈ ਮੈਂ ਉਸ ਨੂੰ ਆਰਾਧਦਾ ਹਾਂ, ਜਾਂ ਉਹ ਇਸ ਲਈ ਕਿ ਰੱਬ ਦੇ ਲਈ ਸ਼ਬਦ ਆਰਾਧਿਆ ਸੰਸਕ੍ਰਿਤ ਚ ਬਣ ਜਾਂਦਾ ਹੈ ਕਿ ਬਈ ਜਿਹਨੂੰ ਤੁਸੀਂ ਆਰਾਧਨਾ ਜਿਹਦੀ ਕਰ ਰਹੇ ਹੋ, ਕਿ ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ, ਨਾਮ ਰੰਗ ਬੈਰਾਗ, ਜਿਹਦੀ ਆਰਾਧਨਾ 'ਚ ਤੁਸੀਂ ਆ ਜਾਂਦੇ ਹੋ, ਉਹਦੇ ਨਾਮ ਦਾ ਰੰਗ ਜਦੋਂ ਤੁਹਾਨੂੰ ਚੜ੍ਹਦਾ ਹੈ ਤੇ ਮਨ ਦੇ ਅੰਦਰ ਇੱਕ ਵੈਰਾਗ ਪੈਦਾ ਹੁੰਦਾ, ਦੁਨੀਆ ਦੀਆਂ ਚੀਜ਼ਾਂ ਦਾ ਮੋਹ ਫਿਰ ਤੁਹਾਨੂੰ ਪਹੁੰਚਦਾ ਨਹੀਂ ਹੈ। ਜੀਤੇ ਪੰਜ ਬੈਰਾਈਆ, ਬੈਰਾਈਆ ਵੈਰੀ, ਦੁਸ਼ਮਨ, ਇਹ ਜਿਹੜੇ ਪੰਜ ਨੇ ਇਹ ਦੁਸ਼ਮਨ ਨੇ, ਇਹਨਾਂ ਨੂੰ ਤੁਸੀਂ ਜਿੱਤ ਲੈਂਦੇ ਹੋ। ਨਾਨਕ ਸਫਲ ਮਾਰੂ ਇਹ ਰਾਗ, ਕਿ ਇਹ ਜਿਹੜੀ ਰੱਬ ਦੀ ਯਾਦ ਹੈ, ਇਹ ਐਸੀ ਦਵਾਈ ਹੈ, ਇਹ ਉਹ ਦਵਾਈ ਹੈ ਜਿਹੜੀ ਉਸ ਬਿਮਾਰੀ ਨੂੰ ਮਾਰਦੀ ਹੈ ਜਿਹੜੀ ਕਿ ਪੰਜ ਦੁਸ਼ਮਣ ਪੈਦਾ ਕਰਦੇ ਨੇ। ਔਰ ਅਖੀਰਲਾ ਸ਼ਲੋਕ ਹੈ, ਜਾਂ ਮੂੰਹ ਇੱਕ ਤਾਂ ਲੱਖ, ਤੋ ਜਿੱਤੀ ਪਿੰਨਣੇ ਦਰ ਕਿਤੜੇ, ਬਾਹਮਣ ਬਿਰਥਾ ਗਇਓ ਜਨਮ, ਜਿਨ ਕੀਤੋ ਸੋ ਵਿਸਰੇ। ਇਹ ਹੁਣ ਸਿੰਧੀ ਬੋਲੀ ਹੈ, ਮੂੰਹ। ਜੀ ਜਿਵੇਂ ਨਾਨਕ ਸੇ ਅਖੜੀਆਂ ਬਿਆਨ, ਜਿਨ੍ਹਾਂ ਡਿਸੰਦੋ ਮਾਂ ਪੀਰੀ, ਕਿ ਉਹ ਅੱਖਾਂ ਹੋਰ ਹੁੰਦੀਆਂ ਨੇ ਜਿਨ੍ਹਾਂ ਦੇ ਨਾਲ ਪਿਆਰੇ ਨੂੰ ਦੇਖਿਆ ਜਾਂਦਾ ਹੈ। ਹੁਣ ਇਹੀ ਮੂੰਹ, ਜਿਵੇਂ ਬਾਬਾ ਫਰੀਦ ਦੀ ਬਾਣੀ 'ਚ ਅਸੀਂ ਮੂੰਹ ਸ਼ਬਦ ਲਹਿੰਦੇ ਪੰਜਾਬ 'ਚ, ਸਰਾਇਕੀ ਸਿੰਧ, ਉਹ ਸਾਰਾ ਖਿੱਤਾ ਉਹਦੇ 'ਚ ਆ ਜਾਂਦਾ ਹੈ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਜਿਵੇਂ ਮੈਂ ਆਪਣੇ ਆਪ ਨੂੰ ਜਦੋਂ ਮੈਂ ਦੇਖਦਾ ਤੇ ਫਿਰ ਜਤ ਦੇਖਾਂ ਤਤ ਤੂੰ, ਕਿ ਉਸ ਸਾਰੇ 'ਚ ਜਿਹੜਾ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा ना मुंह, जब आपा पर का मिट गया जत देखा तत तू। सो ਇਹ ਜਾਂ ਮੂੰਹ ਇੱਕ, हे ਵਾਹਿਗੁਰੂ ਜੇ ਇੱਕ ਤੂੰ ਮੇਰੇ ਵੱਲ ਆ ਜਾਏ ਤਾਂ ਲੱਖ, ਤਾਂ ਇਹ ਸਮਝੋ ਲੱਖਾਂ ਲੋਕ ਹੀ ਮੇਰੇ ਨਾਲ ਆ ਗਏ, ਕਿਉਂਕਿ ਜੇ ਤੂੰ ਮੇਰੇ ਵੱਲ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਜਦੋਂ ਅਸੀਂ ਰੱਬ ਦੀ
ਹਜ਼ੂਰ ਦੀ ਸ਼ਰਨ ਚ ਆ ਜਾਂਦੇ ਆ ਤੇ ਸਭ ਕੁਝ ਜੋ ਰੱਬ ਦਾ ਹੈ, ਰੱਬ ਤਾਂ ਕਹਿੰਦਾ ਹੈ ਕਿ ਜੇ ਕਬੀਰ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੇ ਤੂੰ ਮੇਰਾ ਹੈ ਤਾਂ ਸਾਰੀ ਦੁਨੀਆ ਤੇਰੀ ਹੈ। ਜਾ ਮੂੰਹ ਇੱਕ ਤਾਂ ਲੱਖ, ਸਮਝੋ ਲੱਖਾਂ ਆ ਗਏ। ਤੋ ਜਿੱਤੀ ਪਿੰਨਣੇ ਦਰ ਕਿਤੜੇ, ਕਿਉਂਕਿ ਜਿੰਨੀ ਸਾਰੀ ਸ੍ਰਿਸ਼ਟੀ ਹੈ ਇਹ ਤੇਰੇ ਦਰ ਤੇ ਖਲੋਤੇ ਮੰਗਤੇ ਹੀ ਨੇ। ਜੀ ਹੁਣ ਅਸੀਂ ਪੰਜਾਬੀ 'ਚ ਵੀ ਕਹਾਂਗੇ ਉਹਦਾ ਕੀ ਹੈ, ਉਹ ਤਾਂ ਜੀ ਮੰਗ ਪਿੰਨ ਕੇ ਖਾਂਦਾ ਹੈ। ਹੁਣ ਇਹ ਪਿੰਨੜਾ ਜਿਹੜਾ ਹੈ ਇਹ ਮੰਗਤੇ ਲਈ ਹੈ ਬੈਗ ਕੇ ਸਾਰੀ ਸ੍ਰਿਸ਼ਟੀ ਜਿਹੜਾ ਹੈ ਦੁਨੀਆ ਤੇਰੀ ਕਾਇਨਾਤ ਸਾਜੀ ਹੋਈ ਉਹ ਤਾਂ ਤੇਰੇ ਦਰ ਦੇ ਉੱਤੇ ਖਲੋ ਕੇ ਮੰਗ ਰਹੀ ਹੈ। ਤੋ ਜਿੱਤੀ ਜਿੰਨੀ ਵੀ ਤੇਰੀ ਸ੍ਰਿਸ਼ਟੀ ਹੈ ਪਿੰਨਣੇ ਦਰ ਕਿਤੜੇ, ਇਹ ਤੇਰੇ ਦਰ ਦੇ ਉੱਤੇ ਕਿੰਨੇ ਨੇ ਜਿਹੜੇ ਮੰਗਣ ਲਈ ਖਲੋਤੇ ਨੇ। ਬਾਹਮਣ ਬਿਰਥਾ ਗਿਓ ਜਨਮ, ਹੁਣ ਪੰਜਵੇਂ ਪਾਤਸ਼ਾਹ ਨੇ ਜਾਂਦੇ ਜਾਂਦੇ ਇਹ ਕਿ ਬ੍ਰਾਹਮਣ ਇਹ ਕਲੇਮ ਕਰਦਾ ਹੈ ਕਿ ਉਹ ਤਾਂ ਜਨਮ ਦੇ ਨਾਲ ਹੀ ਸੁਪੀਰੀਅਰ ਹੈ। ਉਹਨਾਂ ਨੇ ਕਿਹਾ ਇਸ ਬਾਹਮਣ ਦਾ ਵੀ ਕੁਝ ਨਹੀਂ ਵਟਿਆ ਜਾਣਾ। ਬਾਹਮਣ ਬਿਰਥਾ ਗਿਓ ਜਨਮ, ਕਿਉਂਕਿ ਉਹ ਰੱਬ ਦੀ ਸੱਚੀ ਮੁਹੱਬਤ 'ਚ ਨਹੀਂ ਹੈ, ਉਹਨੇ ਇੱਕ ਫਰਾਡ ਦਾ ਜਾਲ ਵਿਛਾਇਆ ਹੋਇਆ ਹੈ, ਇਸ ਲਈ ਉਹਦਾ ਜਨਮ ਬਿਰਥਾ ਜਾਏਗਾ। ਜਿਨ ਕੀਤੋ ਸੋ ਵਿਸਰੇ, ਕਿ ਇਹ ਬ੍ਰਾਹਮਣ ਉਸ ਰੱਬ ਨੂੰ ਭੁੱਲ ਗਿਆ ਜਿਸ ਰੱਬ ਨੇ ਸਾਰੀ ਕਾਇਨਾਤ ਕੀਤੀ ਹੈ, ਉਹਨੂੰ ਜਨਮ ਦਿੱਤਾ ਹੈ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tveri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।